ਇੱਕ ਉਮੀਦਵਾਰ ਜਿਹਨੇ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਲੜੀਆਂ ਉਹ ਹਾਰ ਗਿਆ ਔਰ ਉਹਨੇ ਜਦੋਂ ਬਾਅਦ ਦੇ ਵਿੱਚ ਸਾਰੀ ਜਿਹੜੀ ਵੋਟਿੰਗ ਲਿਸਟ ਹੈ ਉਹਨੇ ਦੇਖਿਆ ਵੀ ਤਾਂ ਕੁਮਾਰ ਚੰਦ ਅਤੇ ਦੂਜੇ ਤੀਜੇ ਕਿੰਨੇ ਹੀ ਵੋਟਰ ਸੀ। ਉਹ ਕੋਰਟ ਦੇ ਵਿੱਚ ਗਿਆ, ਉਹਨੇ ਕਿਹਾ ਜੀ ਇਹ ਤਾਂ ਜਿਹੜੀ ਆ ਆਲਰੇਡੀ ਦੂਸਰਿਆਂ ਦੇ ਨਾਵਾਂ ਵਾਲੇ ਉਹਨਾਂ ਨੇ ਗੈਰ ਸਿੱਖ ਵਿੱਚ ਵੋਟਰ ਬਣੇ ਹੋਏ ਸੀ ਤੇ ਕੋਰਟ ਨੇ ਇਸ ਦੇ ਉੱਤੇ ਫੈਸਲਾ ਦਿੱਤਾ। ਲੋਅਰ ਕੋਰਟ ਨੇ ਉਸਦੀ ਅਪੀਲ ਉਹਨੇ ਜਿਹੜਾ ਉਹਦੇ ਖਿਲਾਫ ਗਿਆ ਕਿ ਜੀ ਤੂੰ ਪਹਿਲਾਂ ਇਲੈਕਸ਼ਨ ਲੜਨ ਤੋਂ ਪਹਿਲਾਂ ਇਤਰਾਜ਼ ਨਹੀਂ ਕੀਤਾ। ਸਿੰਘ ਔਰ ਕੌਰ not mandatory for Sikh recognition, High Court. There are many people who do not have Sikh or Kaur as their surnames, but still they are recognized as Sikhs as they preach Sikhism. This aspect of matter has gone into detail by appellate authority, and this court concur with the finding recorded by the appellate authority and do not find any legal infirmity with the same. ਦਰਸ਼ਕੋ ਪ੍ਰੇਤਬਾਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਜੰਮੂ ਕਸ਼ਮੀਰ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਹਾਈ ਕੋਰਟ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਵਿੱਚ ਹਿੰਦੂਆਂ ਦੀ ਘੁਸਪੈਠ ਦੀ ਲਈ ਜਿਹੜਾ ਰਾਏ ਉਹ ਪੱਧਰਾ ਕਰ ਦਿੱਤਾ ਗਿਆ ਹੈ ਔਰ ਗੁਰਦੁਆਰਾ ਚੋਣਾਂ ਵਿੱਚ ਹਾਰੇ ਹੋਏ ਇੱਕ ਸਿੱਖ ਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਕਿਹਾ ਹੈ ਕਿ ਗੁਰਦੁਆਰਾ ਵੋਟਰ ਬਣਨ ਲਈ ਕਿਸੇ ਦੇ ਨਾਂ ਨਾਲ ਸਿੱਖ ਜਾਂ ਕੌਰ ਹੋਣਾ ਜ਼ਰੂਰੀ ਨਹੀਂ ਹੈ। ਮਤਲਬ ਹੁਣ ਕੋਈ ਵੀ ਗੈਰ ਸਿੱਖ ਆਪਣੇ ਆਪ ਨੂੰ ਸਿੱਖ ਕਹਿ ਕੇ ਵੋਟਰ ਬਣ ਸਕਦਾ ਹੈ ਔਰ ਇਹ ਫੈਸਲਾ ਜੰਮੂ ਕਸ਼ਮੀਰ ਹਾਈ ਕੋਰਟ ਨੇ ਦਿੱਤਾ ਹੈ, ਪਰ ਇਹ ਲਾਗੂ ਪੰਜਾਬ ਅਤੇ ਦਿੱਲੀ ਸਮੇਤ ਹੋਰ ਥਾਵਾਂ ਤੇ ਵੀ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਿੱਖਾਂ ਦੋਨਾਂ ਦੇ ਉੱਤੇ ਫਿਲਾਸਫੀ, ਆਈਡੀਓਲੋਜੀ ਔਰ ਕੌਮ ਬਰਾਬਰ ਹਮਲੇ ਜਾਰੀ ਨੇ। ਮੈਂ ਤਾਂ ਅਕਸਰ ਜਿਹੜੀ ਟੋਟਲ ਵਾਰ ਸਿੱਖਾਂ ਦੇ ਸਰਵਨਾਸ਼ ਦੀ ਜਿਹੜੀ ਇਹਨਾਂ ਨੇ ਜੂਨ 84 ਦੇ ਪਹਿਲੇ ਹਫਤੇ ਵਿੱਢੀ, ਉਸ ਦੀ ਲਗਾਤਾਰਤਾ ਦੁਨੀਆ ਭਰ ਦੇ ਵਿੱਚ ਅਸੀਂ ਦੇਖ ਰਹੇ ਹਾਂ। ਟਰਾਂਸਨੈਸ਼ਨਲ ਰਿਪਰੈਸ਼ਨ ਦੀ ਅਸੀਂ ਗੱਲ ਕਰਕੇ ਹਟੇ ਕਿ ਕਿਵੇਂ ਉਸ ਦੇ ਲਈ ਰਿਪੈਂਟੈਂਸ ਤਾਂ ਕੀ ਹੋਣੀ ਹੈ। ਰਾਦਰ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਨੇ ਆਪਣੇ ਸੰਦ ਖੜੇ ਕੀਤੇ ਹੋਏ ਨੇ, ਭਗਵੰਤ ਮਾਨ ਵਰਗੇ ਲੋਕ, ਉਹ ਬਾਹਰਲੇ ਸਿੱਖਾਂ ਨੂੰ ਬਲੇਮ ਕਰ ਰਹੇ ਨੇ ਹਾਰਡ ਕੋਰ ਕ੍ਰਿਮੀਨਲ ਕਹਿ ਕੇ, ਔਰ ਦੂਸਰੇ ਕਿ ਜੀ ਉਹ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ, ਜਦੋਂ ਕਿ ਹਕੀਕਤ ਇਹ ਹੈ ਕਿ ਬਾਹਰਲੀ ਸਰਜ਼ਮੀਨ ਦੇ ਉੱਤੇ ਜਿਹੜਾ ਉਹਨਾਂ ਨੇ ਕਿਸ ਲੈਵਲ ਦੀ ਰਿਪਰੈਸ਼ਨ ਔਰ ਟੈਰਰਿਜ਼ਮ ਕੀਤਾ ਇਹ ਹੁਣ ਡਾਕੂਮੈਂਟਡ ਹੈ। ਔਰ ਆਉਣ ਵਾਲੇ ਪੀਰੀਅਡ 'ਚ ਇਹ ਜਦੋਂ ਕਿ ਟਰਾਇਲ ਦੇ ਵਿੱਚ ਨਿਊਯਾਰਕ ਕੇਸ ਔਰ ਕੈਨੇਡਾ ਕੇਸ ਜਾਣਗੇ ਉਦੋਂ ਹੋਰ ਵੀ ਹਕੀਕਤ ਸਾਹਮਣੇ ਆਏਗੀ। ਵਿਦਨ ਕੰਟਰੀ ਇਹਦੇ ਬਾਵਜੂਦ ਕਿ ਅਸੀਂ ਇੱਕ ਗੁਲਾਮੀ ਚੋਂ ਦੂਸਰੀ ਗੁਲਾਮੀ 'ਚ ਆਏ, ਫਰੰਗੀ ਤੋਂ ਹਿੰਦੂਤਵੀਆਂ ਦੀ ਜਾਂ ਬ੍ਰਾਹਮਣਵਾਦੀਆਂ ਦੀ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਨੇ ਉੱਥੇ ਵੀ, ਮੁਲਕ ਦੇ ਵਿੱਚ ਵੀ ਔਰ ਇੰਟਰਨੈਸ਼ਨਲੀ ਵੀ ਜਿੱਥੇ ਜਿੱਥੇ ਸਿੱਖ ਗਏ ਉਹਨਾਂ ਨੇ, ਜਿੱਥੇ ਉਹ ਆਪਣੇ ਰਹਿਣ ਲਈ ਚੰਗਾ ਘਰ ਬਣਾਉਂਦੇ ਨੇ, ਉੱਥੇ ਆਪਣੇ ਮੁਹੱਲੇ, ਆਬਾਦੀ, ਸ਼ਹਿਰ ਦੇ ਵਿੱਚ ਵੀ ਖੂਬਸੂਰਤ ਗੁਰਦੁਆਰਾ ਔਰ ਹਿਸਟਰੀ ਸਾਡੀ ਇੰਨੀ ਕਰੰਟ ਵੀ ਹੈ ਔਰ ਸਾਨੂੰ ਆਪਣੇ ਇਤਿਹਾਸ ਦਾ ਫਖਰ ਵੀ ਹੈ ਕਿ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਉਹਨਾਂ 'ਚ ਤਾਂ ਅਸੀਂ ਜਿੰਨਾ ਰਾਜਸਥਾਨ ਦਾ ਉਹ ਲਾਲ ਪੱਥਰ ਹੈ, ਸੰਗਮਰਮਰ ਹੈ ਔਰ ਚਿੱਟਾ ਪੱਥਰ ਹੈ, ਉਹ ਸਾਰਾ ਹੀ ਮੇਰਾ ਖਿਆਲ ਹੈ ਜਿੰਨਾ ਗੁਰਦੁਆਰਿਆਂ 'ਚ ਇਸਤੇਮਾਲ ਹੋਇਆ ਉਹ ਮੰਦਰ, ਚਰਚ ਜਾਂ ਗਿਰਜੇ ਔਰ ਸਿਨਾਗੋਗਸ ਜਾਂ ਮਸੀਤਾਂ ਉਹਨਾਂ 'ਚ ਨਹੀਂ ਹੋਇਆ ਹੋਣਾ। ਮੁਗਲੀਆ ਬਾਦਸ਼ਾਹ ਨੇ ਤਾਂ ਕੀਤਾ, ਲੇਕਿਨ ਉਸ ਤੋਂ ਬਾਅਦ ਸ਼ਾਇਦ ਤੁਸੀਂ ਇਹੀ ਦੇਖੋਗੇ ਕਿ ਸਾਡੇ ਕਾਰ ਸੇਵਾ ਵਾਲੇ ਬਾਬਿਆਂ ਦੇ ਹੀ ਟਰੱਕ ਉੱਥੋਂ ਸੰਗਮਰਮਰ ਲਿਜਾ ਰਹੇ ਹੁੰਦੇ ਨੇ, ਕਿਉਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮਹੰਤਾਂ ਤੋਂ ਗੁਰਦੁਆਰੇ ਜਿਹੜੇ ਨੇ ਉਹ ਲੈਣ ਲਈ ਸਿੱਖਾਂ ਨੇ ਕੁਰਬਾਨੀਆਂ ਕਰਕੇ ਗੁਰਦੁਆਰਾ ਐਕਟ ਬਣਾਇਆ। ਸ਼੍ਰੋਮਣੀ ਕਮੇਟੀ 1925 'ਚ ਹੋਂਦ 'ਚ ਆਈ। 47 ਦੀ ਵੰਡ ਨੇ ਇੱਕ ਵੱਡਾ ਨੁਕਸਾਨ ਕੀਤਾ ਜਿੱਥੇ ਕੌਮ ਦਾ ਕੀਤਾ ਇਜ਼ਹਾਰ ਹੈ। ਇਤਿਹਾਸਕ ਗੁਰਦੁਆਰੇ 174 ਦੇ ਕਰੀਬ ਪਾਕਿਸਤਾਨ ਚਲੇ ਗਏ। ਜਿਹੜਾ ਸਭ ਤੋਂ ਵੱਧ ਕਮਾਈ ਵਾਲਾ ਜਿਹੜਾ ਗੁਰਦੁਆਰਾ ਸੀ, ਕਿਉਂਕਿ 550 ਮੁਰੱਬਾ ਜ਼ਮੀਨ ਸੀ ਨਨਕਾਣਾ ਸਾਹਿਬ, ਉਹ ਵੀ ਪਾਕਿਸਤਾਨ ਦਾ ਹਿੱਸਾ ਬਣਿਆ। ਸੋ ਇੱਧਰ ਹੌਲੀ ਜਿਹੜੇ ਜਦੋਂ ਪੈਪਸੂ ਦੇ ਗੁਰਦੁਆਰੇ ਜਿਹੜੇ ਨੇ ਉਹ 1 ਨਵੰਬਰ 1956 ਨੂੰ ਨਾਲ ਰਲਦੇ ਨੇ ਪੰਜਾਬ ਦੇ, ਕਿਉਂਕਿ ਪੈਪਸੂ ਇੱਕ ਅੱਡ ਸੂਬਾ ਸੀ ਜਿਹੜਾ ਪੰਜਾਬ ਨਾਲ
1 ਨਵੰਬਰ 1956 ਨੂੰ ਰਲਾਇਆ ਗਿਆ ਤੇ ਫਿਰ ਉਹ ਗੁਰਦੁਆਰੇ ਵੀ ਸ਼੍ਰੋਮਣੀ ਕਮੇਟੀ ਦਾ ਹਿੱਸਾ ਬਣੇ। ਫਿਰ 1966 ਤੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਉਹਨਾਂ ਨੇ ਇੱਕ ਇਸ ਕਿਸਮ ਦੀ ਗੱਲ ਗੋਲ-ਮੋਲ ਰੱਖ ਲਈ ਜਿਹਦੇ 'ਚ ਜ਼ਬਾਨੀ ਕਲਾਮੀ ਤਾਂ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਦੀ ਹੋਂਦ ਉਵੇਂ ਹੀ ਰਹਿ ਗਈ, ਪਰ ਉਸ ਪ੍ਰੋਵੀਜ਼ਨ ਦੇ ਥੱਲੇ ਅਸੀਂ ਦੇਖਦੇ ਹਾਂ ਕਿ ਕਿਵੇਂ ਬਾਅਦ ਦੇ ਵਿੱਚ ਹਰਿਆਣਾ ਸਰਕਾਰ ਨੇ ਆਪਣੇ ਟਾਊਟਾਂ ਰਾਹੀਂ ਕੇਸ ਕਰਵਾ ਕੇ ਹਰਿਆਣਾ ਗੁਰਦੁਆਰਾ ਕਮੇਟੀ ਬਣਾ ਕੇ ਅੱਜ ਹਾਲ ਇਹ ਹੈ ਕਿ 55 ਜਿਹੜੇ ਗੁਰਦੁਆਰੇ ਹਰਿਆਣੇ ਦੇ ਵਿੱਚ ਸੀ ਔਰ ਬਹੁਤ ਸਾਰੇ ਟਰਸਟ ਵੀ ਸ਼੍ਰੋਮਣੀ ਕਮੇਟੀ ਉਹ ਅੱਡ ਕਮੇਟੀ ਬਣਾ ਦਿੱਤੀ। ਦਿੱਲੀ ਦੇ ਵਿੱਚ ਮਹੰਤਾਂ ਤੋਂ ਗੁਰਦੁਆਰੇ ਲੈਣ ਤੋਂ ਬਾਅਦ ਜਿਹੜਾ ਥੋੜ੍ਹਾ ਬਹੁਤ ਲੂਜ਼ ਅਰੇਂਜਮੈਂਟ ਸੀ, ਇੰਦਰਾ ਗਾਂਧੀ ਨੇ 1960ਵਿਆਂ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹਿਆ ਕਿ ਭਾਈ ਉਸ ਦੇ ਉੱਤੇ ਉਹਨਾਂ ਦਾ ਕੰਟਰੋਲ ਰਹੇ। ਕਦੇ ਆ ਜਾਂਦਾ ਸੀ, ਕਦੇ ਨਹੀਂ, ਪਰ ਅਸੀਂ ਦੇਖਦੇ ਹਾਂ ਕਿ ਜਿਵੇਂ ਹਰਿਆਣੇ ਦੀ ਕਮੇਟੀ ਖੱਟੜ ਦੀ ਐਕਸਟੈਂਸ਼ਨ ਹੀ ਹੈ ਸਰਕਾਰ ਦੀ, ਇਵੇਂ ਹੀ ਦਿੱਲੀ ਕਮੇਟੀ 'ਚ ਮਨਜਿੰਦਰ ਸਿਰਸਾ ਔਰ ਕਾਲਕਾ ਤੇ ਦੂਜਿਆਂ ਨੇ ਉਹਨਾਂ ਨੇ ਦਿੱਲੀ ਕਮੇਟੀ ਨੂੰ RSS ਦਾ ਮਾਊਥਪੀਸ ਬਣਾ ਦਿੱਤਾ ਹੈ। ਹਜ਼ੂਰ ਸਾਹਿਬ ਪਟਨਾ ਸਾਹਿਬ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਬਹੁਤ ਘੱਟ ਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਜਿੱਥੇ ਗੁਰੂ ਨਾਨਕ ਸਾਹਿਬ 6ਵੇਂ ਪਾਤਸ਼ਾਹ ਦੇ ਇਤਿਹਾਸਕ ਗੁਰਦੁਆਰੇ ਨੇ, ਵੈਲੀ ਦੇ ਵਿੱਚ ਵੀ ਵੈਸੇ ਵੀ ਬਹੁਤ ਸਾਰੇ ਗੁਰਦੁਆਰੇ ਜਿਹੜੇ ਔਰ ਉਸ ਦੇ ਨਾਲ ਜੁੜੇ ਹੋਏ ਨੇ। ਔਰ ਇਸੇ ਤਰ੍ਹਾਂ ਜੰਮੂ ਕਸ਼ਮੀਰ ਗੁਰਦੁਆਰਾ ਮੈਨੇਜਮੈਂਟ ਬੋਰਡ ਵੀ ਹੈ, ਡਿਸਟ੍ਰਿਕਟ ਲੈਵਲ ਦੇ ਬੋਰਡ ਵੀ ਨੇ ਜੀ, ਪਰ ਇੱਕ ਸਟਰਕਚਰ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਲਗਭਗ 5 ਲੱਖ ਦੇ ਲਗਭਗ ਸਿੱਖ ਰਹਿੰਦੇ ਨੇ ਜਿਹੜੇ ਬਹੁਤ ਡਿਵਾਊਟ ਸਿੱਖ ਨੇ। ਹੁਣ ਜਦੋਂ ਦਿੱਲੀ ਕਮੇਟੀ ਦਿੱਲੀ ਗੁਰਦੁਆਰਾ ਐਕਟ ਬਣਿਆ ਉਹਦੇ 'ਚ ਇਹ ਕ੍ਰੈਡਿਟ ਉਦੋਂ ਜਥੇਦਾਰ ਸੰਤੋਖ ਸਿੰਘ ਭਾਵੇਂ ਇੰਦਰਾ ਗਾਂਧੀ ਦਾ ਟੁਚਾਈ ਸੀ, ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿਹੜਾ ਵੋਟਰ ਦੇ ਵਿੱਚ ਸਿੱਖ ਲਫ਼ਜ਼ ਹੋਏ ਕੇਸਾਧਾਰੀ ਤਾਂ ਕਿ ਦੂਸਰੇ ਨਾਂ ਵਿੱਚ ਵੜ ਸਕਣ। ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ 'ਚ ਜਦੋਂ ਪੈਪਸੂ ਦੇ ਗੁਰਦੁਆਰੇ ਰਲੇ ਜਿਹੜੀ ਅਮੈਂਡਮੈਂਟ ਹੋਈ ਉਹਦੇ 'ਚ ਥੋੜ੍ਹਾ ਜਿਹਾ ਜਿਹੜਾ ਉਹ ਗੋਲ-ਮੋਲ ਲੈਂਗੁਏਜ ਸੀ ਕਿ ਜੀ ਜਿਹੜਾ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਔਰ ਦਸ਼ਮੇਸ਼ ਪਿਤਾ ਦੀ ਬਾਣੀ 'ਤੇ ਭਰੋਸਾ ਅਤੇ ਦਸ਼ਮੇਸ਼ ਪਿਤਾ ਦੇ ਅੰਮ੍ਰਿਤ 'ਤੇ ਭਰੋਸਾ ਰੱਖਦਾ ਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ। ਇਹ ਡੈਫੀਨੇਸ਼ਨ ਉਹਦੇ 'ਚ ਜਿਹੜਾ ਉਹ ਅੰਮ੍ਰਿਤਧਾਰੀ ਹੋਣਾ ਕੋਈ ਜ਼ਰੂਰੀ ਨਹੀਂ ਸੀ। ਸੋ ਉਹਦਾ ਫਾਇਦਾ ਚੁੱਕ ਕੇ ਏਜੰਸੀਆਂ ਨੇ ਸੋ ਕਾਲਡ ਸਹਿਜਧਾਰੀ ਫੈਡਰੇਸ਼ਨ ਦੇ ਇੱਕ ਡਾਕਟਰ ਪਰਮਜੀਤ ਸਿੰਘ ਰਾਣੂ ਨਾਂ ਦੇ ਬੰਦੇ ਰਾਹੀਂ ਜਦੋਂ ਸ਼੍ਰੋਮਣੀ ਕਮੇਟੀ ਚੋਣਾਂ ਵੋਟਾਂ ਪੈ ਗਈਆਂ 1997 ਵਾਲੀਆਂ, ਤਾਂ ਉਸ ਤੋਂ ਬਾਅਦ ਅਪੀਲ ਕਿ ਜੀ ਅਸੀਂ ਸਹਿਜਧਾਰੀ ਸਿੱਖ ਹਾਂ, ਸਾਨੂੰ ਕਿਉਂ ਨਹੀਂ ਵੋਟਾਂ ਦਾ ਹੱਕ ਹੈਗਾ। ਔਰ ਉਸ ਪੀਰੀਅਡ 'ਚ ਕਿੰਨੀ ਦੇਰ ਕੇਸ ਫਸਿਆ ਰਿਹਾ, ਬਾਅਦ 'ਚ ਟੋੜੇ ਨੇ ਕਿਸੇ ਤਰੀਕੇ ਨਾਲ ਉਹ ਲੈ ਲਿਆ ਜਿਹੜਾ ਦਿੱਲੀ ਸਰਕਾਰ ਤੋਂ ਵਾਜਪਾਈ ਦੀ ਸਰਕਾਰ ਸੀ ਕਿ ਸਿਰਫ ਜਿਹੜਾ ਉਹ ਸਿੱਖੀ ਸਰੂਪ ਵਾਲਾ ਹੀ ਵੋਟਰ ਹੋ ਸਕਦਾ, ਬਾਕੀ ਵੀ ਨਸ਼ਾ ਨਾ ਕਰਦਾ ਹੋਏ ਇਹ ਉਹ। ਸੋ ਇਹ ਘੱਟੋ ਘੱਟ ਪੰਜਾਬ 'ਚ ਹੋਇਆ। ਲੇਕਿਨ ਅਸੀਂ ਦੇਖਦੇ ਹਾਂ ਕਿ ਹੁਣ ਇਹ ਸਭ ਨੂੰ ਕਿਵੇਂ ਡਾਇਲਿਊਟ ਕੀਤਾ ਜਾ ਸਕਦਾ ਹੈ। ਔਰ ਅੱਜ ਜਿਹੜੀ ਪ੍ਰਮੁੱਖ ਖਬਰ ਜਿਸ ਦੇ ਉੱਤੇ ਮੇਰੀ ਨਜ਼ਰ ਗਈ, ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਕਿ ਜੇ ਤਾਂ ਪੰਜਾਬ ਦੇ ਵਿੱਚ ਤਾਂ ਆਲਰੇਡੀ ਸਿੱਖੀ ਸਰੂਪ ਵਾਲੀ ਸ਼ਰਤ ਮੰਨੀ ਹੋਈ ਹੈ, ਉਹਨਾਂ ਨੇ ਸਿੱਖੀ ਸਰੂਪ ਵਾਲੇ ਸਿਰਸੇ ਤੇ ਕਾਲਕੇ ਤੇ ਖੜੇ ਕਰ ਲਏ, ਉਹਨਾਂ ਰਾਹੀਂ ਕਰ ਲਿਆ। ਪੰਜਾਬ 'ਚ ਵੀ ਤਿਆਰੀ ਹੈ ਕਰਨ ਦੀ, ਪਰ ਇਹਨਾਂ ਨੂੰ ਇਹ ਲੱਗਦਾ ਕਿ ਭਾਈ ਜਦੋਂ ਤੱਕ ਇਹਨਾਂ ਦੇ ਗੁਰਦੁਆਰੇ ਖੋਏ ਨਹੀਂ ਜਾਂਦੇ ਔਰ ਇਹਨਾਂ 'ਚ ਆਪਣੇ ਜੈ ਸ਼੍ਰੀ ਰਾਮ ਵਾਲੇ ਨਹੀਂ ਵਾੜੇ ਜਾਂਦੇ ਤਾਂ ਕਿ ਗੁਰਦੁਆਰੇ 'ਚ ਜਨਮ ਅਸ਼ਟਮੀ ਵੀ ਹੋਏ ਤੇ ਰਾਮ ਨੌਮੀ ਵੀ ਹੋਏ ਤੇ ਮੂਰਤ ਜਿਹੜੀ ਹੈ ਲਿਆ ਕੇ ਭਗਵਾਨ ਰਾਮ ਦੀ ਵੀ ਨਾਲ ਮੂਰਤੀਆਂ ਰੱਖੀਆਂ ਜਾਣ। ਹੁਣ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਯੂਨੀਅਨ ਟੈਰੀਟਰੀ ਬਣਾ ਦਿੱਤੀ ਗਈ ਹੈ, ਇੱਕ ਉਮੀਦਵਾਰ ਜਿਹਨੇ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਲੜੀਆਂ ਉਹ ਹਾਰ ਗਿਆ। ਔਰ ਉਹਨੇ ਜਦੋਂ ਬਾਅਦ ਦੇ ਵਿੱਚ ਸਾਰੀ ਜਿਹੜੀ ਵੋਟਿੰਗ ਲਿਸਟ ਹੈ ਉਹਨੇ ਦੇਖਿਆ ਵੀ ਤਾਂ ਕੁਮਾਰ ਚੰਦ ਅਤੇ ਦੂਜੇ ਤੀਜੇ ਕਿੰਨੇ ਹੀ ਵੋਟਰ ਸੀ ਬਣੇ ਹੋਏ ਜਿਨ੍ਹਾਂ ਨੇ ਵੋਟਾਂ ਪਾਈਆਂ ਜੀ। ਉਹ ਕੋਰਟ ਦੇ ਵਿੱਚ ਗਿਆ, ਉਹਨੇ ਕਿਹਾ ਜੀ ਇਹ ਤਾਂ ਜਿਹੜੀ ਆ ਆਲਰੇਡੀ ਦੂਸਰਿਆਂ ਦੇ ਨਾਵਾਂ ਵਾਲੇ ਉਹਨਾਂ ਨੇ ਗੈਰ ਸਿੱਖ ਵਿੱਚ ਵੋਟਰ ਬਣੇ ਹੋਏ ਸੀ ਤੇ ਕੋਰਟ ਨੇ ਇਸ ਦੇ ਉੱਤੇ ਫੈਸਲਾ ਦਿੱਤਾ। ਲੋਅਰ ਕੋਰਟ ਨੇ ਉਸਦੀ ਅਪੀਲ ਉਹਨੇ ਜਿਹੜਾ ਉਹਦੇ ਖਿਲਾਫ ਗਿਆ ਕਿ ਜੀ ਤੂੰ ਪਹਿਲਾਂ ਇਲੈਕਸ਼ਨ ਲੜਨ ਤੋਂ ਪਹਿਲਾਂ ਇਤਰਾਜ਼ ਨਹੀਂ ਕੀਤਾ ਜਾਂ ਦੂਜਾ, ਪਰ ਹਾਈ ਕੋਰਟ ਤਾਂ ਇੱਕ ਕਦਮ ਅੱਗੇ ਚਲਾ ਗਿਆ। ਉਹਨਾਂ ਨੇ ਇਹ ਕਿਹਾ ਜਿਹੜੀ ਖਬਰ ਦੀ ਹੈਡਲਾਈਨ ਹੈ, ਸਿੰਘ ਔਰ ਕੌਰ ਨਾਟ ਮੈਂਡੇਟਰੀ ਫॉर ਸਿੱਖ ਰੈਕਗਨੀਸ਼ਨ। ਹਾਈ ਕੋਰਟ ਨੇ ਕਿਹਾ ਜੀ ਕੋਈ ਜ਼ਰੂਰੀ ਨਹੀਂ ਹੈ ਕਿ ਨਾਵਾਂ ਦੇ ਨਾਲ ਸਿੰਘ ਜਾਂ ਕੌਰ ਲੱਗਾ ਹੋਏ ਫੇਰ ਹੀ ਤੁਸੀਂ ਉਹਨਾਂ ਨੂੰ ਸਿੱਖ ਮੰਨੋਗੇ, ਵਿਸ਼ਵਾਸ ਨਾਲ ਕੋਈ ਵੀ ਸਿੱਖ ਹੋ ਸਕਦਾ। ਔਰ ਉਹਨਾਂ ਨੇ ਹਾਈ ਕੋਰਟ ਨੇ ਕਲੈਰੀਫਾਈ ਕੀਤਾ ਕਿ ਬੀਇੰਗ ਰੈਕਗਨਾਈਜ਼ਡ ਐਜ਼ ਅ ਸਿੱਖ ਪਰਸਨ
does not require having Singh or Kaur as surnames, addressing a petition challenging ਜਿਹੜਾ ਵੀ ਅਖਨੂਰ ਗੁਰਦੁਆਰੇ ਦੀ ਚੋਣ ਸੀ ਦਾ ਪੈਟੀਸ਼ਨਰ ਨੇ, ਕਿਉਂਕਿ ਉਹਨੇ ਅਪੀਲ ਕੀਤੀ ਸੀ ਕਿ ਭਾਈ ਇਹ ਕਨਵੈਨਸ਼ਨ ਦਾ ਕੰਟੈਂਸ਼ਨ ਆਫ ਦਾ ਪੈਟੀਸ਼ਨਰ ਵਿਚ ਹੈਜ਼ ਬੀਨ ਰੇਜ਼ਡ ਬਾਈ ਜਿਹੜਾ J&K ਸਿੱਖ ਗੁਰਦੁਆਰਾ ਐਂਡ ਰਿਲੀਜੀਅਸ ਐਂਡੋਮੈਂਟ ਐਕਟ 1973 1973 ਦਾ ਰਿਲੀਜੀਅਸ ਔਰ ਦੂਸਰਾ ਐਕਟ ਹੈ ਜਿਹਦੇ ਥੱਲੇ ਸਿੱਖ ਹੋਣਾ ਵੋਟਰ ਹੋਣ ਦੀ ਸ਼ਰਤ ਹੈ। ਪਰ ਕੋਰਟ ਇਹ ਕਹਿ ਰਿਹਾ ਕਿ ਜੀ ਇਹ ਤਾਂ ਜਿਹੜਾ ਹੈ ਇਹਦੇ 'ਚ ਕੋਈ ਨਹੀਂ ਹੈ। ਦੇਰ ਆਰ ਮੈਨੀ ਪੀਪਲ who do not have Sikh or Kaur as their surnames, but still they are recognized as Sikhs as they preach Sikhism. ਹੁਣ ਇਹ ਕੋਰਟ ਕਹਿ ਰਿਹਾ, ਕੋਰਟ ਨੇ ਕਹਿੰਦੇ ਜੀ ਭਾਵੇਂ ਨਹੀਂ ਹੈ ਸਿੰਘ ਕੌਰ, ਨਹੀਂ ਵੀ ਹੈ ਸਿੱਖੀ, ਸੋ ਫਿਰ ਕੀ ਹੈ, ਉਹ ਤਾਂ ਸਿੱਖ ਹੀ ਨੇ। ਹੁਣ ਇਹਦਾ ਮਤਲਬ ਇਹ ਹੈ ਵੀ ਉਹਨਾਂ ਨੇ ਰਾਹ ਪੱਧਰਾ ਕਰ ਦਿੱਤਾ ਹੈ। ਔਰ ਇਹ ਸਾਰੇ ਦੇ ਇਹੀ ਇਸ ਦੀ ਡਿਟੇਲ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਦਿਸ ਆਸਪੈਕਟ ਆਫ ਮੈਟਰ ਹੈਜ਼ ਗੋਨ ਇਨਟੂ ਡੀਟੇਲ ਬਾਈ ਐਪੈਲੇਟ ਅਥਾਰਟੀ and this court concur with the finding recorded by the appellate authority and do not find any legal infirmity with the same. ਉਹਨਾਂ ਦਾ ਜਸਟਿਸ ਨਰਗਾਲ ਉਹ ਕਹਿ ਰਿਹਾ ਜੀ ਸਾਨੂੰ ਕੋਈ ਨਹੀਂ ਲੱਗਾ ਕਿ ਜਿਹੜਾ 1973 ਦਾ ਗੁਰਦੁਆਰਾ ਐਂਡੋਮੈਂਟ ਐਕਟ ਹੈ ਉਹਦੀ ਕੋਈ ਵਾਇਓਲੇਸ਼ਨ ਹੋਈ ਹੈ। ਸੋ ਇਸ ਤੋਂ ਇਹ ਹੈ ਕਿ ਵੀ ਉਹਨਾਂ ਨੇ ਹੁਣ ਕੱਲ੍ਹ ਨੂੰ ਪੰਜਾਬ ਔਰ ਦਿੱਲੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਾਂ ਦਿੱਲੀ ਕਮੇਟੀ ਦੇ ਵੇੜੇ ਵੀ ਕੁਮਾਰ ਔਰ ਚੰਦ ਆ ਜਾਣਗੇ। ਔਰ ਕੱਲਾ ਇੱਕ ਲੈਵਲ ਤੇ ਅਟੈਕ ਨਹੀਂ ਹੈ। ਮਤਲਬ ਅੱਜ ਇੱਕ ਖਬਰ ਸੋਸ਼ਲ ਮੀਡੀਆ ਤੇ ਜਿਹੜੀ ਸੀ ਕਿ ਜਪਜੀ ਸਾਹਿਬ ਦਾ ਗੁਟਕਾ ਸਾਹਿਬ ਛਪਵਾ ਕੇ ਅੰਦਰ ਗਾਇਤਰੀ ਮੰਤਰ ਤੇ ਹੋਰ ਬਹੁਤ ਕੁਝ ਅਜਿਹਾ ਛਪਵਾ ਦਿੱਤਾ ਹੈ ਜਿਸ ਦਾ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ। ਹੁਣ ਉੱਤੇ ਤੁਸੀਂ ਜੀ ਗੁਟਕਾ ਜਪਜੀ ਸਾਹਿਬ ਅੰਦਰ ਗਾਇਤਰੀ ਮੰਤਰ ਔਰ ਹਨੂਮਾਨ ਚਾਲੀਸਾ, ਆਰਤੀ, ਬਜਰੰਗ ਦਲ, ਸਾਈਂ ਗਾਇਤਰੀ, ਉਹ ਪੂਰੇ ਪੇਜਿਸ ਦਿੱਤੇ ਹੋਏ ਨੇ ਉਹਨਾਂ ਨੇ ਕਿ ਭਾਈ ਉਹ ਵੰਡ ਰਹੇ ਨੇ ਕਿ ਆ ਲੋ ਜੀ ਜਪਜੀ ਵੀ ਪੜ੍ਹੋ ਪਰ ਨਾਲ ਦੀ ਨਾਲ ਤੁਸੀਂ ਗਾਇਤਰੀ ਮੰਤਰ ਤੇ ਦੂਜੇ ਵੀ ਪੜ੍ਹੋ। ਇਹ ਸਾਡਾ ਹਾਲ ਹੈ ਉਸ ਖਿੱਤੇ ਦੇ ਵਿੱਚ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।